ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਆਤਮ ਗਿਆਨ ਦੀ ਅਗਲੀ ਕਿਸ਼ਤ ਦੇ ਵਿੱਚ ਫੇਰ ਹਾਜ਼ਰ ਹਾਂ। ਮੈਂ ਦਲਜੀਤ ਸਿੰਘ ਤੇ ਨਾਲ ਪਹਿਲਾਂ ਦੀ ਤਰ੍ਹਾਂ ਆਪਣੇ ਨਾਲ ਗਿਆਨ ਦਾ ਵਾਧਾ ਕਰਨਗੇ ਸਰਦਾਰ ਗੁਰਜੀਤ ਸਿੰਘ ਬੈਂਸ ਸਾਹਿਬ। ਦੋ ਸ਼ਬਦ ਨੇ ਜੀ, ਗੌਣ ਬਾਣੀ, ਯਾਨੀ ਗੌਣ ਜਿਹੜਾ ਸ਼ਬਦ ਵਰਤਿਆ ਗਿਆ, ਦੂਜਾ ਹੈਗਾ ਗੁਰ ਬਾਣੀ। ਹੁਣ ਆਪਾਂ ਪਹਿਲਾਂ ਗੱਲ ਵੀ ਕਰਦੇ ਹਟੇ ਆ ਵੀ ਗੁਰ ਦਾ ਮਤਲਬ ਇੱਕ ਤਾਂ ਹੈਗਾ ਆ ਵੀ ਗੁਰੂ, ਇੱਕ ਹੋ ਗਿਆ ਗੁਰ ਦਾ ਮਤਲਬ ਗੁਣ, ਗੁਰ ਦਸੀਏ ਕਿਸੇ ਦਾ। ਇੱਥੇ ਦੋਨਾਂ ਦਾ ਭਾਵ ਲਿਆ ਗਿਆ ਜੀ। ਜੇ ਆਪਾਂ ਇਸੇ ਭਾਸ਼ਾ ਦੇ ਵਿੱਚ ਰਹਾਂਗੇ ਨਾ, ਫਿਰ ਆਪਾਂ ਨੂੰ ਉਹੀ ਸ਼ਬਦਾਵਲੀ ਵਰਤਣੀ ਪਊ ਜੋ ਅੱਖਰ ਲਿਖੇ ਆ। ਗੁਣ ਨੂੰ ਆਪਾਂ ਗੁਣੇ ਕਹਿੰਦੇ ਆ, ਪਰ ਆਪਾਂ ਗੁਰ ਨੂੰ ਗੁਰੂ ਕਹਿਣ ਲੱਗੇ। ਗੁਰੂ ਕਹਿਣ ਤੇ ਇੱਕ ਸਾਡੇ ਪਰ ਦੋਸ਼ ਲੱਗਦਾ ਵੀ ਗੁਰੂ ਨੂੰ ਅਜੂਨੀ ਮੰਨਿਆ ਹੋਇਆ ਗੁਰਬਾਣੀ ਨੇ, ਜੂਨਾਂ 'ਚ ਨਹੀਂ ਆਉਂਦਾ, ਜੂਨਾਂ 'ਚ ਨਹੀਂ ਆਉਂਦਾ ਗੁਰਬਾਣੀ 'ਚ। ਹਾਂ, ਹੋਰ ਮਤਾਂ 'ਚੋਂ ਇੱਥੇ ਆਪਾਂ ਦੇਖ ਲਓ, ਕਾਫੀ ਗੁਰੂ ਦੀ ਉੱਥੇ ਸ਼ੌਪ ਹੈ ਸਾਹਮਣੇ, ਤੁਹਾਨੂੰ ਦਿਖਾ ਦਿੰਦਾ। ਉਹ ਅੱਖਰ ਦੀ ਦੁਰਵਰਤੋਂ ਹੈ, ਉਹਨਾਂ ਨੇ ਭਾਵ ਨਹੀਂ ਸਮਝਿਆ ਹੋਇਆ। ਪਰ ਅਸੀਂ ਜਦੋਂ ਭਾਸ਼ਾ ਪੜ੍ਹਦੇ ਹਾਂ, ਭਾਸ਼ਾ 'ਚ ਅੱਖਰ ਆਪਾਂ ਅੱਗੇ ਪਿੱਛੇ ਨਹੀਂ ਕਰ ਸਕਦੇ। ਉਹਦਾ ਜਿਹੜਾ ਭਾਵ ਹੈ, ਕਬੀਰ ਜੀ ਕਹਿੰਦੇ ਆ ਵੀ ਸੋ ਮੁਖ ਜਲੋ ਜੋ ਕਹੋ ਠਾਕੁਰ ਜੋਨੀ। ਠਾਕੁਰ ਜੂਨ 'ਚ ਨਹੀਂ ਆ ਸਕਦਾ, ਗੁਰੂ ਨਹੀਂ ਜੂਨ 'ਚ ਆਉਂਦਾ ਹੁੰਦਾ। ਹਾਂ, ਗੁਰ ਆਉਂਦਾ ਜੂਨ 'ਚ, ਜਿਹਨੇ ਗੁਰਮੰਤਰ ਦੇਣਾ, ਜਿਹਨੇ ਗੁਰਮੰਤਰ ਦੇਣਾ। ਮੰਤਰ ਸਲਾਹ ਹੁੰਦੀ ਹੈ। ਹੁਣ ਇੱਕ ਆਪਾਂ ਜਾਣਦੇ ਹਾਂ ਵੀ ਕਿੰਨੇ ਕਿੰਨੇ ਮੰਤਰੀ ਹੁੰਦੇ ਆ, ਕੋਈ ਕੈਬਨਿਟ ਮੰਤਰੀ, ਕੋਈ ਕੀ ਦਿੰਦੇ ਤਾਂ ਪ੍ਰਧਾਨ ਮੰਤਰੀ ਨੂੰ ਸਲਾਹ ਹੈ, ਸਪੈਸ਼ਲੀ ਦਾ ਦੇ ਦਿੱਤਾ ਵੀ ਸਲਾਹਕਾਰ ਮੰਤਰ ਸਲਾਹ ਹੈ। ਇਹ ਲਿਖਿਆ ਬਾਣੀ ਮੰਤਰ ਮਹਾਪੁਰਖਣ ਕੀ ਮਨੇ ਉਤਾਰਨ ਮਾਣ ਕੋ। ਮਨ ਨੂੰ ਮਾਣ ਹੋ ਗਿਆ, ਜਿਹਨੂੰ ਹੋਇਆ ਉਹਨੂੰ ਪਤਾ ਨਹੀਂ ਹੈ। ਸੁੱਤੇ ਪਏ ਨੂੰ ਤੁਸੀਂ ਜਾ ਕੇ ਉਹ ਪੁੱਛੋ ਸੁੱਤਾ ਸੀ, ਉਹ ਭਵ ਕੇ ਉੱਠਦਾ ਕਿ ਨਾ ਮੈਂ ਤਾਂ ਨਹੀਂ ਸੁੱਤਾ ਸੀ, ਮੈਂ ਵੈਸੇ ਹੀ ਸੀ। ਇਸ ਤਰ੍ਹਾਂ ਹੀ ਹਉਮੈ ਹੈ ਜਿਹੜੀ, ਉਹ ਪਤਾ ਨਹੀਂ ਲੱਗਦੀ। ਭਗਤਾਂ ਨੇ ਦੱਸੀ ਹੈ ਵੀ ਹਉਮੈ ਆਪਾਂ ਨੂੰ ਹੋਈ ਹੈ। ਹਉਮੈ ਕਰਕੇ ਸਮੱਸਿਆ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਈ। ਉੱਥੇ ਨਾਵੇਂ ਲਿਖਿਆ, ਤੇ ਆਪਾਂ ਇਹਦੇ ਬਾਰੇ ਵੀ ਕਰ ਲਾਂਗੇ ਵੀ ਕਿੱਥੇ ਨਾਵੇਂ ਲਿਖਦੇ ਆ, ਕਿੱਥੇ ਨਾਮ ਲਿਖਦੇ ਆ। ਇਹਦਾ ਵੀ ਆਪਾਂ ਨੂੰ ਥੋੜ੍ਹਾ ਹੋ ਜਾਵੇ। ਇਹ ਕਲੀਅਰ ਹੈ ਵੀ ਬੋਲੇ ਹੋਏ ਆ, ਸੰਸਕ੍ਰਿਤੀ ਸ਼ਲੋਕ ਹੈ ਕਿ ਸੈਂਕੜੇ ਹੀ ਭਗਤ ਇਸ ਵਿਸ਼ੇ 'ਤੇ ਬੋਲੇ ਹੋਏ ਆ, ਆਹ ਭਾਸ਼ਾ 'ਚ ਬੋਲੇ ਆ। ਗੁਰਬਾਣੀ ਹਰ ਨਾਮ ਸਮਾਇਆ, ਗੁਰਬਾਣੀ 'ਚ ਹਰ ਨਾਮ ਸਮਾਇਆ। ਉਹ ਨਾਮ ਤੁਸੀਂ ਬੁੱਧੀ ਨਾਲ ਰਿੜ ਕੇ ਕੱਢਣਾ ਆ, ਨਾ ਕਿ ਕਿਸੇ ਤੋਂ ਵੈਸੇ ਹੀ ਕਹਿ ਦੇਣਾ ਵੀ ਨਹੀਂ ਆਹ ਨਾਮ ਦਾ ਤੁਹਾਡੇ ਰਿੜ ਕੇ ਆ ਸੀਗਾ ਮੈਂ, ਉਹ ਦਿੱਤਾ ਨਹੀਂ ਜਾ ਸਕਦਾ ਤੁਹਾਡੇ ਹਿਸਾਬ ਦੇ ਨਾਲ। ਨਹੀਂ, ਦੱਸਿਆ ਜਾ ਸਕਦਾ, ਦੱਸਿਆ ਮੰਤਰ ਦੱਸਿਆ ਜਾ, ਸਲਾਹ ਦਿੱਤੀ ਜਾ ਸਕਦੀ, ਸਲਾਹ ਦਿੱਤੀ ਜਾ ਸਕਦੀ ਵੀ ਜਿਹਦੇ ਕੋਲ ਨਾਮ ਹੋਵੇ ਉਹ ਕਾਹਲਾ ਨਹੀਂ ਪੈਂਦਾ। ਅੱਛਾ, ਜਿਹਦੇ ਕੋਲ ਨਾਮ ਹੋਵੇ ਉਹ ਸੰਤੋਖ 'ਚ ਰਹਿੰਦਾ। ਉਹਦਾ ਝੁੱਗੀ 'ਚ ਕਹਿੰਦਾ ਮਹਿਲ 'ਚ ਰਹਿੰਦਾ ਮੈਂ। ਉਹਦਾ ਕਹਿੰਦੇ ਨੇ ਵੀ ਛੋਲਿਆਂ ਨੂੰ ਵੀ ਬਦਾਮ ਦੱਸਦਾ, ਸੰਤੋਖੀ ਹੈ। ਉਹਨੂੰ ਆਪਾਂ ਗੌੜੀ ਸੁਖਮਣੀ 'ਚ ਪੜ੍ਹਦੇ ਵੀ ਕੰਚਨ ਮਾਟੀ ਜਾਨੇ। ਉਹ ਕਹਿੰਦਾ ਵੀ ਅਨਪੜ੍ਹ ਬੰਦਾ ਕਹਿੰਦਾ ਜੀ ਸੋਨਾ, ਉਹ ਕਹਿੰਦਾ ਭਾਈ ਮਿੱਟੀ ਹੋਈ ਹੈ। ਤਾਂ ਇਹ ਹੈ ਉਹਦੀ ਅਵਸਥਾ, ਕਿਉਂਕਿ ਉਹ ਕਹਿੰਦਾ ਮਟੀਰੀਅਲ ਇਹ ਬਣਿਆ ਤਾਂ ਮੋਲੀਕਿਊਲਸ ਦਾ। ਲੋਹੇ ਦੀ ਵੈਲਿਊ ਜਿਹੜੀ ਹੈ, ਲੋਹੇ ਨੇ ਤੁਹਾਨੂੰ ਆਜ਼ਾਦੀ ਲੋਹੇ ਦੇ ਥਰੂ ਮਿਲੀ ਹੈ ਸਾਨੂੰ। ਜੇ ਲੋਹਾ ਨਾ ਹੁੰਦਾ, ਲੋਹਾ ਨੇ ਜੀਵਨ ਬਦਲਿਆ। ਕੋਈ ਦੇਖਿਆ ਜਾਵੇ ਤਾਂ ਕੋਈ ਏਡੀ ਗੱਲ ਕੀਤੀ ਨਹੀਂ। ਸੋਨਾ ਨੇ ਤਾਂ ਤੁਹਾਨੂੰ ਬੇਸਿਕਲੀ ਹੁਣ ਦਸਮ ਪਾਤਸ਼ਾਹ ਕਹਿੰਦੇ ਆ ਵੀ ਲਾ ਕੇ ਰੱਖਦੇ ਸੀ ਵੀ ਤਾਂ ਕਿ ਜੇ ਕਿਸੇ ਦੇ ਲੱਗ ਗਿਆ ਉਹ ਸੋਨਾ ਵੇਚ ਕੇ ਆਪਣਾ ਹੋਰ ਨਹੀਂ ਤਾਂ ਇਲਾਜ ਤਾਂ ਕਰਾ ਲਵੇ। ਇੰਨੀ ਕੁ ਉਹਨਾਂ ਨੇ ਮਹਾਨਤਾ ਮੰਨੀ ਆ ਵੀ ਚਲੋ ਦੁਨੀਆ 'ਚ ਚੱਲਦਾ। ਪਰ ਉਹਨਾਂ ਨੇ ਕਿਤੇ ਇਸ ਗੱਲ ਨੂੰ ਇਹ ਨਹੀਂ ਦੱਸਿਆ ਵੀ ਬੜੀ ਉੱਤਮ ਚੀਜ਼ ਹੈ। ਹਾਂ, ਉਹਦੀ ਤਸਵੀਰ ਦੇ ਦਿੱਤੀ ਵੀ ਮਨ ਸੋਨੇ ਵਰਗਾ ਹੋ ਜਾਂਦਾ, ਕੀਮਤੀ ਹੋ ਜਾਂਦਾ। ਸੋਨੇ 'ਚ ਗਾਉਣੇ ਆ ਜੀ ਕਿ ਇਹਨੂੰ ਜੰਗ ਨਹੀਂ ਲੱਗਦਾ। ਹਾਂਜੀ, ਸਭ ਤੋਂ ਬੜਾ ਗੁਣ ਤਾਂ ਇਹ ਗੁਣ ਇਹੀ ਇਹਦੇ ਵਿੱਚ। ਤੇ ਮਨ ਨੂੰ ਜੰਗ ਲੱਗਦਾ, ਮਨ ਨੂੰ ਲੋਹਾ ਹੀ ਦੱਸਿਆ ਹੋਇਆ। ਗਿਆਨ ਸੋਨਾ, ਉਹ ਜੇ ਉਹਦੇ ਸੰਪਰਕ 'ਚ ਆ ਜਾਂਦਾ, ਜਿਵੇਂ ਪਾਰਸ ਹੈ, ਪਾਰਸ ਗਿਆਨ ਦੀ ਸੈਂਸ 'ਚ ਹੀ ਹੈ। ਜੇ ਮਨ ਨੂੰ ਉਹ ਰਸ ਪ੍ਰਾਪਤ ਹੋ ਜਾਵੇ, ਉਹ ਵੀ ਅਗਿਆਨਤਾ ਛੱਡ ਦਿੰਦਾ। ਸੋ ਨਾਮ ਗਿਆਨ ਹੈ, ਅੱਖਰਾਂ 'ਚ ਦਰਜ ਹੈ। ਪਰ ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਆਪਾਂ ਇੱਕ ਛੋਟੀ ਜਿਹੀ ਐਕਸਰਸਾਈਜ਼ ਕਰਦੇ ਹਾਂ। ਇੱਕ ਤਾਂ ਹੈਗਾ ਵੀ ਇਹਦੀਆਂ ਫੋਰਮਸ ਤਿੰਨ ਤਾਂ ਆਪਾਂ ਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ। ਇੱਕ ਤਾਂ ਇਹਦੀ ਫੋਰਮ ਆਉਂਦੀ ਹੈ ਨਾਮ ਦੀ ਗੁਰਬਾਣੀ 'ਚ, ਇੱਕ ਆਉਂਦੀ ਹੈ ਇਹਦੀ ਫਾਰਮ ਨਾਮ, ਇੱਕ ਆਉਂਦਾ ਇਹਦਾ ਫਾਰਮ ਨਾਏ।
ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਹੈ ਨਾ ਟੀਕਾ, ਉਹਦੇ ਵਿੱਚ ਜਦੋਂ ਚੌਥੀ ਪੌੜੀ ਦੀ ਉਹਨੇ ਵਿਆਖਿਆ ਕੀਤੀ ਹੈ, ਉਹਦੇ 'ਚ ਇੱਕ ਪੰਕਤੀ ਆਉਂਦੀ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਉਹਨਾਂ ਨੇ ਸਿਰਫ ਸਾਚ ਨਾਏ ਲਿਆ ਇਹਦੇ 'ਚੋਂ ਅੱਖਰ, ਵੀ ਸਾਚ ਨਾਏ ਦਾ ਗੁਰਬਾਣੀ ਦੇ ਹਿਸਾਬ ਨਾਲ ਸਹੀ ਅਰਥ ਕੀ ਹੋਏਗਾ। ਹੁਣ ਸਾਚ ਨਾਮ ਕਿਉਂ ਨਹੀਂ ਲਿਖਿਆ, ਸੱਚ ਨਾਉ ਕਿਉਂ ਨਹੀਂ ਲਿਖਿਆ? ਭਾਵ ਸਾਰਿਆਂ ਦਾ ਇੱਕੋ ਹੀ ਆ, ਸਾਰਿਆਂ ਦਾ ਇੱਕੋ। ਨਾਮ, ਨਾਏ ਤੇ ਨਾਮ। ਹਾਂ, ਪਰ ਪਰ ਉਹਦਾ ਕੋਈ ਰੂਲ ਹੈ ਵੀ ਕਿੱਥੇ ਕਿਹੜਾ ਅੱਖਰ ਆ ਸਕਦਾ। ਜਿਵੇਂ ਮਤਲਬ ਪਹਿਲਾਂ ਤਾਂ ਉਹ ਕਹਿੰਦੇ ਆ ਵੀ ਜਿਹੋ ਜਿਹਾ ਨਾਊਨ ਹੁੰਦਾ ਨਾ, ਕਿਸੇ ਨਾਮ ਦੇ ਵਿਸ਼ੇਸ਼ਣ ਦਾ ਵੀ ਉਹੀ ਲਿੰਗ ਹੁੰਦਾ ਜਿਹੜਾ ਉਹਦੇ ਨਾਮ ਦਾ। ਹੁਣ ਆਪਾਂ ਕਹਿੰਦੇ ਚਿੱਟਾ ਘੋੜਾ, ਚਿੱਟੀ ਘੋੜੀ, ਚਿੱਟੀ ਘੋੜੀ, ਵੱਡਾ ਕੁਹਾੜਾ, ਵੱਡੀ ਕੁਹਾੜੀ, ਕਹਿੰਦਾ ਮੋਰੇ ਜਿਹੜਾ ਵਿਸ਼ੇਸ਼ਣ ਹੈ ਉਹਦਾ ਵੀ ਲਿੰਗ ਆਪਣੇ ਆਪ ਹੀ ਬਦਲ ਜਾਂਦਾ। ਹੁਣ ਜਦੋਂ ਉਹ ਕਹਿੰਦੇ ਆ ਸਾਚਾ ਸਾਹਿਬ ਸਾਚ ਨਾਏ, ਇਹਦੇ ਨਾਲ ਨਾਏ ਪੁਲਿੰਗ ਹੈ ਕਿਉਂਕਿ ਉਹਦੇ ਪਿੱਛੇ ਸਾਚ ਲੱਗਿਆ। ਹੁਣ ਨਾਏ ਪੁਲਿੰਗ ਵਾਸਤੇ ਪਹਿਲੀ ਐਕਸਰਸਾਈਜ਼ ਉਹ ਕੀ ਕਰਦੇ ਆ ਵੀ ਉਹ ਇਹ ਸਮਝਾਉਂਦੇ ਸਾਨੂੰ ਵੀ ਸ਼ਬਦ ਨਾਉ ਜਿੰਨਾ ਚਿਰ ਕਰਤਾ ਕਾਰਕ ਹੈ ਜਾਂ ਕਰਮ ਕਾਰਕ ਹੈ, ਉਨਾ ਚਿਰ ਨਾਮ ਦੀ ਜਗ੍ਹਾ ਨਾਉ ਲੱਗੂਗਾ ਗੁਰਬਾਣੀ 'ਚ। ਐਗਜ਼ਾਮਪਲ ਉਹਨੇ ਦਿੱਤੇ ਆ, ਤੁਸੀਂ ਵੀ ਪੜ੍ਹ ਲਿਓ, ਆਪਾਂ ਵੀ ਦੱਸ ਦਿੰਦੇ ਹਾਂ, ਤੁਹਾਨੂੰ ਦਿਖਾ ਦਿੰਦੇ ਹਾਂ। ਇੱਕ ਵਾਰ ਤੁਹਾਡੇ ਸਾਹਮਣੇ ਆ ਜਾਏਗੀਆਂ, ਸਲਾਈਡ ਵੀ ਆ ਜਾਏਗੀ। ਅੰਮ੍ਰਿਤ ਵੇਲਾ ਸੱਚ ਨਾਉ, ਨਾਉ ਕਿਉਂ ਲਿਖਿਆ ਉੱਥੇ, ਕੁਝ ਹੋਰ ਅੱਖਰ ਕਿਉਂ ਨਹੀਂ ਆਇਆ? ਕਿਉਂਕਿ ਕੋਈ ਪਿੱਛੋਂ ਚੱਲ ਰਿਹਾ ਸਿਸਟਮ। ਉਸ ਤਰ੍ਹਾਂ ਹੀ ਚੰਗਾ ਨਾਉ ਰਖਾਇਕ ਹੈ, ਇਹ ਪੌੜੀ 7 'ਚ ਹੈ। ਪਹਿਲਾਂ ਆਪਾਂ ਜਿਹੜਾ ਕੀਤਾ ਪੌੜੀ 4 'ਚ ਹੈ। ਜੇਤਾ ਕੀਤਾ ਤੇਤਾ ਨਾਉ, ਪੌੜੀ 19। ਤੇ ਉੱਚੇ ਉੱਪਰ ਉੱਚਾ ਨਾਉ, ਪੌੜੀ 24। ਹੁਣ ਇੱਥੇ 4 ਜਗ੍ਹਾ ਨਾਉ ਆਇਆ। ਫਿਰ ਉਹਨੇ ਸਿੱਧ ਕੀਤਾ ਵੀ ਇਹ ਕਿਉਂ ਆਇਆ, ਕਿਉਂਕਿ ਇੱਥੇ ਨਾਉ ਜਿਹੜਾ ਹੈ ਜਾਂ ਤਾਂ ਉਹ ਹੈਗਾ ਕਰਤਾ ਕਾਰਕ ਜਾਂ ਹੈਗਾ ਉਹ ਕਰਮ ਕਾਰਕ। ਆਪਾਂ ਜੇ ਨਹੀਂ ਕਾਰਕ ਸਮਝਣੇ ਕੋਈ ਵੱਡੀ ਗੱਲ ਨਹੀਂ, ਰਹਿਣ ਦਿਓ। ਇੰਨਾ ਹੀ ਬਹੁਤ ਹੈ ਵੀ ਉੱਥੇ ਨਾਉ ਆਇਆ ਕਿਉਂ ਹੈ। ਅਰਥ ਉਹਦਾ ਨਾਮ ਹੈ, ਪਰ ਉਹ ਵਿਆਕਰਨਿਕ ਨੇਮ ਦੇ ਅਧੀਨ ਆਇਆ ਨਾਉ। ਸਾਰੀ ਬਾਣੀ 'ਚ ਜਿੱਥੇ ਵੀ ਇਹੋ ਜਿਹਾ ਆਊਗਾ ਸਿਚੁਏਸ਼ਨ ਆਊਗਾ ਨਾਉ, ਉਹਦਾ ਅਰਥ ਨਾਮ ਹੋਊਗਾ। ਅੱਖਰਾਂ 'ਚ ਜਿਹੜਾ ਨਾਮ ਆਉਂਦਾ, ਜਿਹੜਾ ਗਿਆਨ ਰੂਪ ਹੈ। ਮਨ ਨੂੰ ਗਿਆਨ ਦੇਣ ਲਈ, ਮਨ ਦੀ ਅਗਿਆਨਤਾ ਕੱਟਣ ਲਈ ਕੋਈ ਗਿਆਨ ਦਿੱਤਾ ਜਾ ਰਿਹਾ ਉਹਦੇ ਵਿੱਚ, ਉਹ ਗਿਆਨ ਸਮਝੋ ਤੁਸੀਂ। ਤੇ ਅੱਗੇ ਉਹ ਕਹਿੰਦੇ ਆ ਵੀ ਇਹ ਸ਼ਬਦ ਨਾਉ ਜਪ ਗੁਰਬਾਣੀ ਵਿੱਚ ਇੱਕ ਵਾਰੀ ਹੋਰ ਆਇਆ, ਪਰ ਉੱਥੇ ਵਰਬ ਹੈ ਲਿਖਿਆ, ਉੱਥੇ ਵੀ ਨਾਉ ਹੈ। ਹੁਣ ਉੱਥੇ ਕਲੀਅਰ ਹੋ ਜਾਂਦਾ ਵੈਸੇ, ਤੀਰ ਅੰਤਰਗਤ ਤੀਰਥ ਮਲ ਨਾਉ, ਲਿਖਿਆ ਨਾਉ ਹੈ, ਪਰ ਉਹਨੂੰ ਸਮਝਣਾ ਹੈਗਾ ਨਾਉ ਹੈ। ਨਹਾਉਣੇ ਦੀ ਸੈਂਸ ਅੱਧਾ ਹਾਹਾ ਹੈ ਉਹਦੇ 'ਚ। ਅੱਛਾ ਜੀ। ਤੇ ਇਹਦਾ ਮਤਲਬ ਉਹ ਸ਼ਬਦ, ਯਾਨੀ ਸਪੈਲਿੰਗ ਉਹੀ ਹੈ, ਸਪੈਲਿੰਗ ਉਹੀ ਹੈ, ਪਰ ਭਾਵ ਵੱਖਰਾ ਨਹੀਂ, ਉਹਦੀ ਨੇਚਰ ਵੀ ਬਦਲ ਗਈ ਜੀ। ਉਹ ਵਰਬ ਬਣ ਗਿਆ, ਨਾਉਨ ਨਹੀਂ ਰਿਹਾ। ਕਰਤਾ ਕਾਰਕ ਹੈ, ਕਰਮ ਕਾਰਕ ਨਹੀਂ ਰਿਹਾ, ਉਹ ਕਿਰਿਆ ਹੀ ਹੋ ਗਿਆ। ਤਾਂ ਉੱਥੇ ਵੀ ਨਾਉ ਆ ਰਿਹਾ। ਹੁਣ ਇਹਦਾ ਵੀ ਭੇਦ ਪਤਾ ਹੋਣਾ ਚਾਹੀਦਾ। ਦੂਸਰੀ ਵਾਰ ਉਹ ਕਹਿੰਦੇ ਆ ਵੀ ਜਿੱਥੇ ਬਹੁਵਚਨ 'ਚ ਨਾਮ ਆਊਗਾ, ਜਿਵੇਂ 2 ਵਾਰ ਆਇਆ ਅਸੰਖ ਨਾਮ, ਅਸੰਖ ਇੱਕ ਬਹੁਤ ਵੱਡਾ ਅੱਖਰ ਹੈ, ਤੇ ਅਸੰਖ ਨਾਮ ਆਊਗਾ, ਨਾਉ ਨਹੀਂ ਆਊਗਾ, ਨਾਏ ਨਹੀਂ ਆਊਗਾ। ਇਹਦਾ ਮਤਲਬ ਬਹੁਵਚਨ ਦੇ ਨਾਲ ਨਾਮ ਵਰਤਿਆ, ਵਾਵੇ ਵਾਲਾ ਆਊਗਾ, ਵਾਵੇ ਵਾਲਾ। ਤੇ ਇਦਾਂ ਹੀ ਜਦੋਂ ਲਿੰਗ ਪਲਿੰਗ ਦੀ ਆਪਾਂ ਗੱਲ ਕਰਦੇ ਆ, ਉੱਥੇ ਦਾ ਜ਼ਿਕਰ ਕਰ ਲੈਂਦੇ ਹਾਂ। ਪਹਿਲਾਂ ਇਹ 2 ਵਾਰ ਜਿਹੜਾ ਆਉਂਦਾ, ਜੀ ਯਾਦ ਰੰਗਾਂ ਕੇ ਨਾਮ, ਨਾਮ ਹੈ, ਨਾਮ ਜੀ ਜੰਤ। 2 ਜਗ੍ਹਾ ਇਹ ਪੌੜੀ ਨੰਬਰ 16 ਤੇ ਪੌੜੀ ਨੰਬਰ 19 ਵਿੱਚ ਇਹ ਨਾਮ ਆਉਂਦਾ। ਇਹ ਇੱਥੇ ਬਹੁਵਚਨ ਦੇ ਤੌਰ ਤੇ ਵਰਤਿਆ, ਬਹੁਵਚਨ ਦੇ ਤੌਰ ਤੇ ਆ ਰਿਹਾ। ਨਾਮ ਦਾ ਅਰਥ ਕਿਸ਼ਤੀ ਵੀ ਹੁੰਦਾ। ਹਾਂਜੀ, ਇਹ ਤੋਂ ਵੀ ਬਚਣਾ ਵੀ ਉਹ ਕਿਤੇ ਨਾਮ, ਕਿਤੇ ਉੱਥੇ ਨਾਉਨ ਤਾਂ ਨਹੀਂ ਹੈ ਜੀ। ਅੱਜ ਤਾਂ ਤੁਸੀਂ ਹੁਣ ਨਾਉ ਦੀ ਗੱਲ ਕੀਤੀ ਆ, ਉੱਥੇ ਉਹਦੀ ਜਿਹੜਾ ਅਰਥ ਆ ਉਹ ਤਾਂ ਬਣਦਾ ਹੈ ਨਹਾਉਣਾ। ਹਾਂਜੀ, ਜਦ ਕਿ ਸਪੈਲਿੰਗ ਉਹੀ ਆ। ਤੇ ਇਹਦਾ ਬੜਾ ਬੁਝਾਰਤਾ, ਇਹ ਬੁਝਾਰਤਾ ਇਹ ਤੁਹਾਨੂੰ ਸਜਗ ਰੱਖਦੀ ਹੈ। ਦੇਖੋ ਨਾ, ਤੁਸੀਂ ਪੜ੍ਹਦੇ ਹੋ, ਤੁਹਾਨੂੰ ਇਹ ਹੈ ਵੀ ਕਿਤੇ ਗਲਤੀ ਨਾ ਹੋ ਜਾਵੇ। ਜੇ ਗਲਤੀ ਨਾ ਹੋ ਜਾਵੇ, ਤੁਹਾਡਾ ਮਨ ਟਿਕਿਆ ਲੱਗਿਆ ਤਾਂ ਕਿਸੇ ਪਾਸੇ ਨਾ, ਨਹੀਂ ਤਾਂ ਤੁਸੀਂ ਪਹਿਲਾਂ ਖੁੱਲੇ ਮੂੰਹ ਪੜ੍ਹੀ ਜਾਂਦੇ ਸੀ, ਤੁਹਾਨੂੰ ਸੀ ਵੀ ਇਹ ਤਾਂ ਸਿੰਪਲ ਜੀ ਚੀਜ਼ ਹੈ। ਹੁਣ ਇਸ ਤਰ੍ਹਾਂ ਹੀ ਨਾਉ ਤੇ ਨਾਏ, ਉਹਨਾਂ ਦੀ ਜਿਹੜੀ ਖੋਜ ਹੈ ਉਹ ਠੀਕ ਹੈ। ਉਹ ਕਹਿੰਦੇ ਨਾਉ ਕਰਤਾ ਕਾਰਕ ਜਾਂ ਕਰਮ ਕਾਰਕ ਤੋਂ ਬਿਨਾਂ ਜੇ 2
8 ਕਾਰਕ ਹੈ, ਜਿੱਥੇ 6 ਕਾਰਕ ਲੱਗਣਗੇ ਉੱਥੇ 9 ਦੀ ਜਗ੍ਹਾ ਨਾਏ ਆ ਜਾਏਗਾ। ਨੰਨੇ ਨੂੰ ਕੰਨਾ, ਈੜੀ ਨੂੰ ਸਿਹਾਰੀ। ਜੀ ਐਗਜ਼ਾਮਪਲ ਉਹ ਦਿੰਦੇ ਆ, ਨਾਏ ਤੇਰੇ ਤਰਨਾ, ਨਾਏ ਪਤ ਪੂਜਾ, ਇੱਥੇ ਨਾਏ ਆਏਗਾ। ਨਾਉ ਤੇਰਾ ਗਹਿਣਾ, ਕਿਉਂਕਿ ਇੱਥੇ ਕਰਤਾ ਕਾਰਕ ਹੈ, ਉੱਥੇ ਨਾਉ ਆ ਗਿਆ। ਜੀ ਅਰਥ ਤਿੰਨਾਂ ਦਾ ਹੀ ਸੇਮ ਹੈ। ਨਾਮ ਨਾਲ ਇਹ ਤਰਿਆ ਜਾਂਦਾ, ਨਾਮ ਨਾਲ ਹੀ ਪੂਜਾ ਹੋ ਸਕਦੀ ਹੈ, ਜੀ ਤੇ ਨਾਮ ਹੀ ਕਹਿਣਾ। ਪਰ ਇੱਕ ਜਗ੍ਹਾ ਨਾਏ ਆ ਗਿਆ, 2 ਜਗ੍ਹਾ ਇੱਕ ਜਗ੍ਹਾ ਨਾਉ ਆ ਗਿਆ। ਸੋ ਇਹ ਆਪਾਂ ਇਹਦਾ ਵੀ ਰੱਖਣਾ। ਇਹਦੇ ਲਈ ਇਹ ਆ ਕਿ ਇਹਦੇ ਲਈ ਇਹ ਆ ਕਿ ਸਾਡੇ ਜਿੰਨੇ ਵੀ ਸਾਡੀ ਆਡੀਅנס ਸੁਣਦੇ ਆ, ਦਰਸ਼ਕ ਸਾਡੇ ਦੇਖਦੇ ਆ, ਕਿ ਉਹਨਾਂ ਨੂੰ ਵਿਆਕਰਨ ਕਿ ਨਿਯਮਾਂ ਬਾਰੇ ਵੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਨਾਉ ਦਾ ਜ਼ਰੂਰ ਪਤਾ ਹੋਣਾ ਚਾਹੀਦਾ, ਪਰ ਨਾਉ ਕੀ ਹੁੰਦਾ, ਕਾਰਕ ਦਾ ਜ਼ਰੂਰ ਸਮਝ ਰੱਖਣੀ ਚਾਹੀਦੀ ਹੈ ਕਿ ਜੇ ਨਾਉ ਨੂੰ ਕਿਰਿਆ ਦੇ ਨਾਲ ਜਿਹੜਾ ਜੋੜਕ ਦੇ ਰੂਪ ਵਿੱਚ ਕੰਮ ਕਰਦਾ। ਚਲੋ ਇੰਨਾ ਹੀ ਸਮਝ ਲੈਣ ਵੀ ਨਾਮ ਦੇ ਪ੍ਰਤੀ ਇਹ 3 ਅੱਖਰ ਆਉਂਦੇ ਆ। ਜੀ ਨਾਉ ਆਉਂਦਾ, ਜੀ ਨਾਏ ਆਉਂਦਾ, ਨਾਮ ਆਉਂਦਾ। ਜੀ ਨਾਵੇਂ ਵੀ ਆਊਗਾ, ਨਾਵੇਂ ਹੋਊਗਾ ਨਾਮ ਤੋਂ, ਉਹ ਕਾਰਕ ਦੀ ਫਾਰਮ 'ਚ ਆ ਜਾਂਦਾ ਵੀ ਨਾਮ ਤੋਂ ਕੀ ਹੁੰਦਾ। ਜੀ ਜੇ ਨਾਮ ਨਹੀਂ ਹੈ ਫਿਰ ਕੀ ਹੁੰਦਾ। ਜੇ ਨਾਮ ਹੈਗਾ ਤਾਂ ਚਾਨਣ ਹੈ, ਜੇ ਨਾਮ ਨਹੀਂ ਹੈ ਤਾਂ ਹਨੇਰਾ ਹੈਗਾ ਹੀ ਹੈਗਾ। ਫਿਰ ਉੱਥੇ ਨਾਮ ਵਰਤਿਆ, ਉੱਥੇ ਉਹ ਨਾਵੇਂ ਵਰਤਣਗੇ। ਔਰ ਇਹ ਸਾਰੇ ਅੱਖਰ ਜਿਹੜੇ ਹੈ, ਪਰ ਅਜੇ ਵੀ ਉਹ ਕਹਿੰਦੇ ਆ ਵੀ ਜਿਹੜਾ ਉੱਪਰ ਆਉਂਦਾ ਨਾ, ਨਾਏ ਤੇਰੇ ਤਰਨਾ, ਅਜੇ ਵੀ ਉਹ ਜਿਹੜੀ ਚੌਥੀ ਪੌੜੀ 'ਚ ਚੱਲੀ ਸੀ ਗੱਲ, ਅਜੇ ਉਹ ਸਮਾਪਤ ਨਹੀਂ ਹੋਈ। ਉਹ ਨਾਏ ਅਜੇ ਵੀ ਡਿਫਾਈਨ ਨਹੀਂ ਹੋ ਰਿਹਾ, ਉਹਨੂੰ ਅੱਗੇ ਡਿਫਾਈਨ ਕਰਦੇ ਆ। ਹੁਣ ਜਪ ਗੁਰਬਾਣੀ ਦੀ ਪੌੜੀ 6 ਵਿੱਚ ਤੀਰਥ ਨਾਵਾ ਆਇਆ, ਪਰ ਉੱਥੋਂ ਨਾਵਾਂ ਦੇ ਮਤਲਬ ਹੈਗਾ ਨਾਵਾਂ। ਹਾਂ, ਵਿਣ ਭਾਣੇ ਕੇ ਨਹਾਏ ਕਰੀ, ਉੱਥੇ ਨਹਾਏ ਦੀ ਸੈਂਸ ਚ ਪੜ੍ਹਦੇ ਉਹਨੂੰ ਨਾਏ ਦੇ ਤੌਰ ਦੇ ਉੱਤੇ। ਹਾਂ, ਪਰ ਉਹਦੇ ਅਰਥ ਨਹਾਏ ਦੇ ਹੋਣਗੇ, ਉਹ ਵਰਬ ਹੋ ਗਿਆ। ਇਹ ਗੱਲ ਦਾ ਖਿਆਲ ਰੱਖਣਾ ਪੈਂਦਾ। ਤੇ ਇਹ ਕਲੀਅਰ ਹੋ ਗਿਆ ਵੀ ਉਹੀ ਅੱਖਰ ਵਰਬ ਵੀ ਲਿਖਿਆ ਜਾ ਰਿਹਾ, ਉਹੀ ਅੱਖਰ ਨਾਉਨ ਵੀ ਲਿਖਿਆ ਜਾ ਰਿਹਾ। ਇਹ ਖੂਬਸੂਰਤੀ ਕਹੋ ਇਹਨੂੰ, ਹਾਂ, ਫਸਾਇਆ ਨਹੀਂ ਤੁਹਾਨੂੰ ਉਹਨਾਂ ਨੇ। ਦੇਖੋ ਇਹ ਤਾਂ ਮੈਨੂੰ ਲੱਗਦਾ ਕਿ ਗਹਿਣੇ ਆ ਜਾਂ ਉਹਨਾਂ ਨੂੰ ਇੱਕ ਸਜਾਵਟ ਆ, ਇਹ ਸਜਾਵਟ ਹੈ, ਸਜਾਵਟ ਦੇ ਤੌਰ ਤੇ ਆਪਾਂ ਲੈ ਸਕਦੇ ਹਾਂ। ਹਾਂਜੀ। ਤੇ ਹੁਣ ਅਖੀਰ ਚੋਂ ਫਿਰ ਤੁਹਾਨੂੰ ਦੱਸਦੇ ਆ ਵੀ ਸ਼ਬਦ ਨਾਏ ਦਾ ਅਰਥ ਨਿਆਏ ਕੀਤਾ ਹੋਇਆ। ਅੱਛਾ ਜੀ। ਉਹ ਢੁਕਮ ਹੈ, ਸਾਚਾ ਸਾਹਿਬ ਸਾਚ ਨਾਏ, ਕਿਉਂਕਿ ਸਾਹਿਬ ਨਿਆਏ ਸੱਚਾ ਕਰਦਾ, ਤਾਂ ਅਸੀਂ ਉਹਦੇ ਨਾਲ ਜੁੜਦੇ ਹਾਂ। ਤੁਸੀਂ ਕਿਸੇ ਨੂੰ ਕਹਿ ਦਿਓ ਵੀ ਨਿਆਏ ਸੱਚਾ ਦੁਨੀਆ 'ਚ ਤਾਂ ਨਹੀਂ ਮਿਲਦਾ, ਪਰ ਇੱਕ ਹੈ ਹਸਤੀ ਜਿਹੜੀ ਨਿਆਏ। ਉਹ ਫਿਰ ਜਦੋਂ ਆਪਾਂ ਇਦਾਂ ਹੀ ਕਹਿ ਦਿੰਦੇ ਵੀ ਚੱਲ ਇਹ ਉੱਪਰ ਵਾਲੀ ਅਦਾਲਤ ਦਾ ਦੇਖਦੀ ਆ, ਆਪਾਂ ਅਕਸਰ ਹੀ ਦੇਖ ਲੈਂਦੇ ਆ। ਇਹ ਆਪਾਂ ਇਹ ਹੁਣ ਇਹਦੇ ਕਰਕੇ ਆਪਾਂ ਫਿਰ ਉਹਦੇ ਨਾਲ ਇੱਕ ਆਪਣਾ ਸਰੋਤ ਬਣਦਾ ਵੀ ਆਪਾਂ ਉਹਦੇ ਨਾਲ ਜੁੜੀਏ। ਸੋ ਇੱਕ ਜਗ੍ਹਾ ਆਉਂਦਾ, ਬੁੱਤ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਈ। ਨਾਈ ਔਰ ਉਹ ਨਾਈ ਇੱਕ ਸੈਂਸ ਨਿਵਣਾ, ਕਿਸੇ ਦੇ ਮੂਹਰੇ ਨਿਵ ਜਾਣਾ। ਇਹ ਤਾਂ ਨਿਵੋ ਤੁਸੀਂ ਵੀ ਤੁਹਾਨੂੰ ਉਹਦੇ ਗੁਣ ਦਾ ਪਤਾ ਲੱਗੇ ਨਾ। ਹੁਣ ਤੁਹਾਨੂੰ ਆਹ ਗੁਣ ਦੱਸਤਾ ਵੀ ਉਹਦਾ ਨਿਆਏ ਸੱਚਾ, ਤੁਸੀਂ ਆਪੇ ਕੋਸ਼ਿਸ਼ ਕਰੋਗੇ ਵੀ ਅੱਛਾ ਇਸ ਤਰ੍ਹਾਂ ਦਾ ਵੀ ਕੋਈ ਹੈ। ਇਸ ਤਰ੍ਹਾਂ ਤੁਹਾਨੂੰ ਦੇ ਕੇ ਪ੍ਰੇਰਣਾ ਗਿਆਨ ਨਾਲ ਜੋੜਿਆ ਜਾਂਦਾ। ਤੇ ਇਸ ਤੋਂ ਆਪਾਂ ਫਿਰ ਜੋ ਤੁਸੀਂ ਕਹਿ ਦਿਓ ਵੀ ਅਗਲੀ ਜਿਹੜੀ ਹੈਗੀ ਹੈ ਇਹਨੂੰ ਆਪਾਂ ਦੇਖੋ, ਇਹ ਤਾਂ ਬਹੁਤ ਇੱਕ ਮੇਰਾ ਦਿਲ ਵੀ ਲੱਗ ਗਿਆ ਸੀ ਗੱਲਾਂ ਦੇ ਵਿੱਚ ਕਾਫੀ। ਮੈਂ ਇੱਕ ਕਹਿ ਲਓ ਵੀ ਕੌਨਸ਼ੀਅਸਨੈਸ ਹੋ ਜਾਂਦਾ ਵੀ ਇਹਨੂੰ ਕਾਰਕ ਦੇ ਤੌਰ ਦੇ ਉੱਤੇ ਕਿੱਦਾਂ ਲਿਆ ਜਾਵੇ, ਬਹੁ ਵਜਨ ਦੇ ਤੌਰ ਤੇ ਕਿੱਦਾਂ ਲਿਆ ਜਾਵੇ। ਤੇ ਕੋਸ਼ਿਸ਼ ਵੀ ਇਹੀ ਸੀ, ਤੇ ਮੈਂ ਉਮੀਦ ਕਰਦਾ ਕਿ ਦਰਸ਼ਕਾਂ ਦੇ ਵੀ ਇਹ ਜ਼ਰੂਰ ਹੋਣਾ ਕਿ ਜਿਹੜੇ ਵਿਆਕਰਨਕ ਭੇਦ ਆ ਉਹਨਾਂ ਨੂੰ ਜ਼ਰੂਰ ਅਪਣਾਇਆ ਜਾਵੇ। ਇਹ ਥੋੜ੍ਹੀ ਜਿਹੀ ਹਾਰਡ ਆ ਕੰਮ, ਥੋੜ੍ਹਾ ਜਿਹਾ ਇੰਨਾ ਮੈਨੂੰ ਲੱਗਦਾ ਵੀ ਸੌਖਾ ਕੰਮ ਨਹੀਂ, ਪਰ ਮਿਹਨਤ ਦੇ ਨਾਲ, ਜਿੱਦਾਂ ਉਹਨਾਂ ਨੇ ਕਿਹਾ, ਮਿਹਨਤ ਦੇ ਨਾਲ, ਤਜਰਬੇ ਦੇ ਨਾਲ ਕੀਤਾ ਜਾ ਸਕਦਾ। ਤੇ ਅਜੇ ਇਹਦੇ ਬਾਰੇ ਹੋਰ ਵੀ ਆਪਾਂ ਜਿਹੜੀ ਚਰਚਾ ਕਰਨੀ ਆ, ਪਰ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ। ਤੇ ਇਹਦੇ ਬਾਰੇ ਅਗਲੀ ਕੜੀ ਦੇ ਵਿੱਚ ਹੋਰ ਚਰਚਾ ਕਰਦੇ ਹਾਂ ਨਾਮ ਦੇ ਬਾਰੇ, ਤਾਂ ਕਿ ਹੋਰ ਥੋੜ੍ਹੀਆਂ ਜਿਹੀਆਂ ਗੱਲਾਂ ਕਲੀਅਰ ਜਿਹੜੀਆਂ ਹੋ ਸਕਣ। ਮੇਰੇ ਮਨ 'ਚ ਕੁਝ ਸਵਾਲ ਹੈਗੇ ਆ, ਉਹ ਵੀ ਆਪਾਂ ਲੈ ਕੇ ਆਵਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਮਿਲਾਂਗੇ। ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।